बड़ी मेहरबानी है जो रात दे 12 वजे सही गल है ਇੱਥੇ ਆਇਆ ਉਸ ਦੇ 2-3 घंटे ਇੱਥੇ ਖਪਿਆ ਮੋੜ ਕੋਈ ਨਾ ਉਹ ਉੱਠੀ ਕੇ ਬੈਠੀ ਜੈਸੇ ਉਸ ਡ੍ਰਿਪ ਲਾਈ ਕੋ ਟੀਕੇ ਵਗੈरह ਲਾਏ अस्सलाम वालेकुम। ਕਹਿੰਦੇ ਮੀਂਹ ਜਿਹੜੀ ਆ ਨਾ ਉਹ ਅੱਲਾਹ ਤਾਲਾ ਦੀ ਰਹਿਮਤ ਹੁੰਦੀ ਆ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਅੱਜ ਕੱਲ ਬਰਸਾਤ ਦਾ ਮੌਸਮ ਵੀ ਆ, ਹੁਣ ਵੀ ਦੇਖੋ ਨਾ ਅਸਮਾਨ ਅੱਲੇ ਬੱਦਲੋ ਬੱਦਲ ਹੋਇਆ ਪਿਆ ਅਸਮਾਨ ਤੇ, ਜਿਹੜਾ ਨਾ ਇੰਜ ਲੱਗਦਾ ਵੀ ਜਿਵੇਂ ਅੱਗੇ ਗੜਕ ਵੀ ਬੜਾ ਰਿਹਾ ਸੀ, ਵੀ ਇੰਜ ਲੱਗਦਾ ਵੀ ਹੁਣੇ 10-15-20 ਮਿੰਟਾਂ ਤੋਂ ਬਾਅਦ ਨਾ ਮੀਂਹ ਸ਼ੁਰੂ ਹੋ ਜਾਊਗਾ। ਇਹ ਜਿਹੜੀ ਬਰਸਾਤ ਆ ਮੀਂਹ ਆ ਨਾ ਜਿਹੜਾ, ਇਹਨੂੰ ਅਗਰ ਦੇਖੀਏ ਤਾਂ ਇਹਨੂੰ ਇੰਜੋਏ ਕਰਦੇ ਆ ਸਹੀ ਸ਼ਹਿਰਾਂ ਦੇ ਲੋਕ। ਜਦੋਂ ਮੀਂਹ ਆਂਦਾ ਨਾ ਗੱਡੀਆਂ ਤੇ ਮੋਟਰਸਾਈਕਲਾਂ ਦੇ ਬਾਜ਼ਾਰਾਂ ਦੇ ਵਿੱਚ ਨਿਕਲ ਜਾਂਦੇ ਆ ਤੇ ਜਾ ਕੇ ਪੀਜ਼ੇ 버ਗਰ ਤੇ ਕੁਲਫੇ ਖਾਂਦੇ ਆ, ਇੰਜੋਏ ਕਰਦੇ ਆ। ਪਰ ਜਿਹੜੇ ਅਸੀਂ ਆ ਨਾ ਪਿੰਡਾਂ ਥਾਵਾਂ ਦੇ ਜ਼ਿਮੀਂਦਾਰ ਲੋਕ ਆ ਜਿਨ੍ਹਾਂ ਦੇ, ਮੈਂ ਅੱਜ ਕੱਲ ਦੀ ਗੱਲ ਕਰ ਰਿਹਾ ਵੀ ਅੱਜ ਕੱਲ ਜਿਹੜਾ ਆ ਤੇਲ ਜਿਹੜੇ ਆ ਖੁੱਲੇ ਸਮਾਨ ਦੇ ਥੱਲੇ ਪਏ ਆ, ਜਾਂ ਜ਼ਿਮੀਂਦਾਰ ਨੂੰ ਹਲੇ ਬੱਦਲ ਜਿਹੜਾ ਨਾ 2 ਕਿਲੋਮੀਟਰ ਤੇ ਹੁੰਦਾ ਤੇ ਜ਼ਿਮੀਂਦਾਰ ਦਾ ਦਿਲ ਜਿਹੜਾ ਧੜਕੂ ਸ਼ੁਰੂ ਕਰ ਦਿੰਦਾ ਉਸੇ ਵੇਲੇ ਵੀ ਲਓ ਜੀ ਜੇ ਮੀਂਹ ਆ ਗਿਆ ਨਾ ਤੇ ਕੰਮ ਸਾਰਾ ਖਰਾਬ ਹੋ ਜਾਂਦਾ। ਅੱਗੇ ਐਵਰੇਜ ਔਸਤ ਜਿਹੜੀ ਆ ਪੈਦਾਵਾਰ ਤਿਲਾਂ ਦੀ ਇਸ ਵਾਰੀ ਕੋਈ ਨਹੀਂ ਹੈ, ਤੇ ਜਿਹੜੇ 2-4 ਮਣ ਹੁੰਦੇ ਆ ਉਹ ਵੀ ਜਿਹੜਾ ਇਹਨਾਂ ਦੇ ਮੂੰਹ ਖੁੱਲ ਜੇ ਮੀਂਹ ਪੈ ਜਾਵੇ ਨਾ ਉੱਤੋਂ ਇਹ ਕਾਲੇ ਰੰਗ ਦੇ ਹੋ ਜਾਂਦੇ ਆ, ਤੇ ਅੱਗੇ ਫਿਰ ਬਾਜ਼ਾਰ ਦੇ ਵਿੱਚ ਇਹਦਾ ਰੇਟ ਵੀ ਬੜਾ ਘੱਟ ਲੱਗਦਾ। ਮੰਡੀਆਂ ਦੇ ਵਿੱਚ ਤਾਂ ਹੁਣ ਉਂਝ ਵੀ ਕਹਿੰਦੇ ਆ ਵੀ ਤੁਹਾਡੇ ਤਿਲਾਂ 'ਚ ਤੇਲ ਕੋਈ ਨਹੀਂ ਹੈ। ਇਹ ਕਹਾਵਤ ਸੀਗੀ ਪਹਿਲਾਂ ਸਿਆਣਿਆਂ ਦੀ ਨਾ, ਇੱਕ ਕਹਾਵਤ ਸੀਗੀ, ਕਹਿੰਦੇ ਵੀ ਨਾ ਇਹਨਾਂ ਤਿਲਾਂ 'ਚ ਤੇਲ ਕੋਈ ਨਹੀਂ। ਜਦੋਂ ਕੋਈ ਕੰਮ ਕੁਮ ਨਾ ਹੋਣਾ ਨਾ ਕਿਸੇ ਕੋਲ ਤੇ ਉਹਨੂੰ ਬੰਦੇ ਤਾਨਾ ਮਾਰਦੇ ਸੀ ਸ਼ੁਗਲ ਦੇ ਵਿੱਚ ਵੀ ਜਿਹੜਾ ਨਾ ਇਹਨਾਂ ਤਿਲਾਂ ਦੇ ਵਿੱਚ ਤੇਲ ਕੋਈ ਨਹੀਂ। ਪਰ ਗੱਲ ਇਹ ਆ ਵੀ ਅੱਜ ਕੱਲ੍ਹ ਇਹ ਗੱਲ ਸੱਚੀ ਹੋ ਗਈ ਆ ਵੀ ਜਦੋਂ ਬਾਜ਼ਾਰ ਦੇ ਵਿੱਚ ਤੇਲ ਲੈ ਕੇ ਜਾਓ ਨਾ ਤੇ ਉੱਥੇ ਬੰਦੇ ਇਹੀ ਗੱਲ ਕਰਦੇ ਆ, ਜਿਹੜੇ ਆੜਤੀ ਆ ਜਿਹੜੇ ਉੱਥੇ ਖਰੀਦਣ ਵਾਲੇ ਆ, ਉਹ ਕਹਿੰਦੇ ਆ ਜੀ ਇਹਨਾਂ ਤਿਲਾਂ ਦੇ ਤੇਲ ਵਿੱਚ ਤੇਲ ਕੋਈ ਨਹੀਂ। 8000 ਰੁਪਏ 9000 ਰੁਪਏ ਉਹਨਾਂ ਤਿਲਾਂ ਦਾ ਰੇਟ ਲੱਗਦਾ, ਬਾਕੀ ਦੂਸਰਿਆਂ ਦੇ ਰੇਟ ਕਹਿੰਦੇ ਆ ਵੀ 12000 ਰੁਪਏ ਤੱਕ ਹੈਗਾ। ਹੁਣ ਮੈਂ ਵੀ ਆਪਣੀਆਂ ਫਸਲਾਂ ਦੇ ਵਿੱਚ ਖੜਾ ਆ, ਆਪਣੇ ਮਰੱਬੇ ਖੜਾ ਆ, ਤੇਲ ਜਿਹੜੇ ਆ ਅਸੀਂ ਵੜ ਰਹੇ। ਹੁਣ ਇਹਨਾਂ ਨੂੰ ਵੀ ਜਿਹੜਾ ਅਸੀਂ ਦੇਖਦੇ ਆ ਇਹਨਾਂ ਨੂੰ ਛੰਡਾਣਾ, ਹੁਣ ਇਹ ਸੁੱਕ ਗਏ ਹੋਏ ਆ ਜੀ ਪੂਰੀ ਤਰ੍ਹਾਂ। ਤੇ ਰਾਤੀ ਨਾ ਸਾਡੀ ਗੱਲ ਤੁਹਾਡੇ ਨਾਲ ਇਹ ਕਰਨੀ ਸੀਗੀ ਵੀ ਰਾਤੀ ਸਾਡੀ ਵੈੜੀ ਜਿਹੜੀ ਆ ਨਾ ਇੱਕ ਉਹ ਬਿਮਾਰ ਹੋ ਗਈ। ਉਹ ਇੱਥੇ ਆ ਕਿਧਰੇ ਚਰਦੀ ਚੁਰਦੀ ਨੇ ਨਾ ਕੋਈ ਸ਼ੈ ਖਾਲੀ ਜ਼ਹਿਰੀਲੀ ਸ਼ੈ, ਉਹ ਕੋਈ ਸ਼ੈ ਅੱਗੇ ਲੰਘ ਗਈ। ਇੱਥੇ ਆ ਕੀੜਾ ਮਕੌੜਾ ਹੁੰਦਾ ਨਾ, ਇਹ ਕਈ ਬੜੇ ਕੀੜੇ ਮਕੌੜੇ ਜਿਹੜੇ ਜ਼ਹਿਰੀਲੇ ਹੁੰਦੇ ਆ ਉਹ ਅੰਦਰ ਲੰਘ ਜਾਂਦੇ ਤੇ ਉਹ ਜਾਨਵਰ ਨੂੰ ਬੜਾ ਖਰਾਬ ਕਰਦੇ ਆ। ਤੇ ਉਹ ਸਾਡੀ ਵੈੜੀ ਵੀ ਰਾਤੀ ਉਹ ਵਾਜਦ ਇੱਥੇ ਸੀਗਾ ਮਰੱਬੇ ਤੇ ਉਹ ਬਿਮਾਰ ਹੋ ਗਈ। ਖੈਰ ਡਾਕਟਰ ਨੂੰ ਫੋਨ ਕੀਤਾ, ਭਲਾ ਹੋਵੇ ਉਹਦਾ, ਅਸੀਂ ਉਹਦਾ ਇਸ ਵੀਡੀਓ ਰਾਹੀਂ ਸ਼ੁਕਰੀਆ ਵੀ ਅਦਾ ਕਰਦੇ ਆ ਵੀ ਉਹ ਵਿਚਾਰਾ 11:30-12 ਵਜੇ ਰਾਤ ਨੂੰ ਇੱਥੇ ਆਇਆ, ਇੱਥੇ ਸਾਡੇ ਕੋਲ ਹੀ ਸੋਇਆ ਰਾਤ ਨੂੰ। ਫਿਰ ਉਹਨੂੰ 2 ਵਜੇ ਇੱਕ ਫੋਨ ਆ ਗਿਆ, ਕਹਿੰਦਾ ਮੱਝ ਨੇ ਕਿਸੇ ਪਾਸੇ ਪਿੱਛਾ ਕੱਢਤਾ 2 ਵਜੇ। ਅੱਲਾ ਇਹੋ ਜਿਹੇ ਡਾਕਟਰਾਂ ਦੇ ਉੱਤੇ ਰਹਿਮਤ ਕਰੇ। ਜਿਹੜਾ ਦੇਖੋ ਇਹ ਜਿਹੜਾ ਨਾ ਇਹ ਹੀਲਾ ਵਸੀਲਾ ਕਰਨਾ ਇਹ ਜ਼ਰੂਰੀ ਆ, ਬਾਕੀ ਤਾਂ ਸਾਰਾ ਕੁਝ ਮਾਲਕ ਦੇ ਹੱਥ ਦੇ ਵਿੱਚ ਹੁੰਦਾ। ਆਓ ਮੈਂ ਤੁਹਾਨੂੰ ਉਹ ਵੈੜੀ ਦਿਖਾਉਂਦਾ ਆ ਕਿ ਉਹ ਜਿਹੜੀ ਵੈੜੀ ਸਾਡੀ ਰਾਤ ਨਾ ਬਿਮਾਰ ਹੋ ਗਈ ਸੀ, ਹੁਣ ਬਹਰਾਲ ਅਲਹਮਦੁਲਿਲਾ ਉਹ ਬਿਲਕੁਲ ਠੀਕ ਆ, ਅੱਲਾ ਦਾ ਸ਼ੁਕਰ ਆ। ਆ ਬੱਕਰੀਆਂ ਚਰ ਰਹੀਆਂ ਆ, ਇਹ ਦਿਖਾ ਉੱਤੇ ਨੂੰ ਆ ਬੱਦਲ ਜੇ ਬਾਕੀ ਆ ਬੱਦਲ ਜੇ ਦਿਖਾ। ਇਹ ਮੇਰਾ ਨਾ ਆਪਣੇ ਅਮਰੱਬੇ ਦੇ ਵਿੱਚ ਪੈਲੀਆਂ ਦੇ ਵਿੱਚ ਇਹ ਮੇਰਾ ਪਹਿਲਾ ਵਲੌਗ ਆ। ਮੈਂ ਵੀ ਇਹ ਕੋਸ਼ਿਸ਼ ਕਰਨ ਲੱਗਿਆ, ਅਗਰ ਤੁਸੀਂ ਵੀਰ ਭਰਾਵਾਂ ਨੇ ਉਹ ਇਹਨੂੰ ਦੇਖਿਆ ਤੇ ਉਹ ਕੀਤਾ ਨਾ, ਪਸੰਦ ਕੀਤਾ ਤੇ ਫਿਰ ਮੈਂ ਵੀ ਬਣਾਇਆ ਕਰੂੰਗਾ। ਕਿੰਨੇ ਵਾਲੇ ਚ ਆਇਆ ਡਾਕਟਰ ਕਹੀਂ? ਹਾਂ ਉਹ ਡਾਕਟਰ ਸਾਖੀ ਮੇਰਾ ਕੈਮਰਾਮੈਨ ਮੇਰਾ ਭਰਾ ਉਹ ਕਹਿ ਰਿਹਾ ਕਿ ਡਾਕਟਰ ਜਿਹੜਾ ਕਿੱਲਿਆਂ ਵਾਲੇ ਚ ਆਇਆ, ਕਿੱਲਿਆਂ ਵਾਲਾ ਇੱਥੋਂ ਮੇਰਾ ਖਿਆਲ ਆ 20-25 ਕਿਲੋਮੀਟਰ ਪੱਧ ਬਣ ਗਿਆ। ਉਹ ਨੇਕੀਆ ਇਹਨਾਂ ਗੱਲਾਂ ਦੀ ਜਿਹੜੀ ਜਜ਼ਾ ਆ ਨਾ ਉਹ ਅੱਲਾਹ ਪਾਕ ਨੇ ਦੇਣੀ ਹੁੰਦੀ ਆ, ਤੇ ਇਹ ਕੋਈ ਬੰਦਾ ਨਹੀਂ ਇਹੋ ਜਿਹੇ ਕੰਮਾਂ ਦੀ ਉਹ ਦੇ ਸਕਦਾ। ਆ ਦੇਖੋ ਜੀ ਆ ਮਾਸ਼ਾਅੱਲਾ ਵੈੜੀ ਆ, ਇਹ ਵੈੜੀ ਗੱਬਣ ਵੀ ਆ ਤੇ 3-4 ਮਹੀਨਿਆਂ ਦੀ ਵਿਚਾਰੀ ਸੂਣ ਵਾਲੀ ਆ। ਹੁਣ ਵੀ ਆ ਦੇਖੋ ਨਾ ਤੁਸੀਂ ਆ ਵਿਚਾਰੀ, ਇਹਦੇ ਕੋਲ ਨਾ ਹੁਣ ਵੀ ਆ ਦੇਖੋ, ਆ ਦੇਖ ਰਹੇ ਆ ਤੁਰਿਆ ਵਿਚਾਰੀ ਕੋਲ ਨਾ ਮਸੇ ਜਾ ਰਿਹਾ ਬਾਹਰ ਵਾਲੇ। ਰਾਤੀ ਤਾਂ ਵਿਚਾਰੀ ਪਈ ਰਹੀ, ਅਸੀਂ ਤਾਂ ਕਿਹਾ ਇਹ ਜਿਹੜਾ ਨਾ ਇਹ ਹੁਣ ਉਹ ਹੋ ਗਈ ਆ ਵੀ ਇਹ ਦਿਲ ਛੱਡ ਗਏ ਸੀਗੇ ਅਸੀਂ, ਪਰ ਅੱਲਾਹ ਪਾਕ ਨੇ ਬੜੀ ਰਹਿਮਤ ਕੀਤੀ ਆ ਮਾਲਕ ਨੇ ਕਿ ਇਹ ਠੀਕ ਹੋ ਗਈ ਆ। ਤੇ ਤੁਸੀਂ ਵੀ ਦੁਆ ਕਰਿਓ ਅੱਲਾਹ ਪਾਕ ਸਾਰਿਆਂ ਦੇ ਜਿਹੜੇ ਜਾਨਵਰ ਡੰਗਰ ਆ ਨਾ, ਅੱਗੇ ਵਿਚਾਰੇ ਲੋਕ ਜਿਹੜੇ ਆ ਵੇਚ ਕੇ ਉਹ ਬਿੱਲ ਭਰੀ ਜਾ ਰਹੇ ਆ, ਤੇ ਜੇ ਕੋਈ ਬਿਮਾਰੀ ਠਮਾਰੀ ਆ ਜਾਵੇ ਤੇ ਬੰਦਾ ਉਂਝ ਪਰੇਸ਼ਾਨ ਹੋ ਜਾਂਦਾ। ਬਾਕੀ ਇਹ ਆ
ਕਿ ਅਸੀਂ ਤਾਂ ਜੀ ਉਹ ਡਾਕਟਰ ਮੁਹੰਮਦ ਅਲੀ ਉਹਦਾ ਨਾਮ ਆ, ਅਸੀਂ ਉਹਦਾ ਬੜਾ ਸ਼ੁਕਰੀਆ ਅਦਾ ਕਰਦੇ ਹਾਂ। ਹਾਂਜੀ, ਹੁਣ ਅਸੀਂ ਖੜੇ ਆ ਆਪਣੀ ਹਵੇਲੀ ਦੇ ਵਿੱਚ, ਜਿੱਥੇ ਅਸੀਂ ਡੰਗਰ ਖੁੱਲੇ ਹੀ ਅਸੀਂ ਇੱਥੇ ਛੱਡੇ ਹੋਏ ਹੁੰਦੇ ਆ, ਜਿਹੜਾ ਕੋਈ ਸਾਡੇ ਕੋਲ ਆ ਮਾਲ ਮਤਾ ਹੈਗਾ। ਤੇ ਮੇਰੇ ਕੋਲ ਆ ਖਲੋਤੇ ਆ ਮੇਰੇ ਸੱਜੇ ਪਾਸੇ ਇਹ ਵਾਜਦ ਅਲੀ ਪ੍ਰਬਾਣਾ, ਤੇ ਉਹ ਰਾਤੀ ਇਹ ਨਾ ਬੜਾ ਪਰੇਸ਼ਾਨ ਸੀਗਾ। ਸਵੇਰ ਮੈਂ ਆਇਆ ਨਾ ਤੇ ਇਹ ਨਹੀਂ, ਰਾਤੀ ਉਹ ਡਾਕਟਰ ਨੂੰ ਬੁਲਾਇਆ ਤੇ ਬੜੀ ਹਿੰਮਤ ਵਾਲੀ ਗੱਲ ਆ। ਇਹਦੇ ਕੋਲ ਹੀ ਪੁੱਛਦੇ ਆ, ਵਾਜਦ ਅਲੀ ਫਿਰ ਕਿਵੇਂ ਹੋਇਆ ਸੀ? ਮੈਂ ਰਾਤੀ 10 ਵਜੇ ਆਇਆ ਘਰੋਂ ਹੋ ਕੇ। ਮੈਨੂੰ ਤਾਂ ਇਹ ਵੀ ਠੀਕ ਹੋ ਜਾਸੀ ਬੱਚੀ ਨੂੰ ਕੋਈ ਖੁਰਾਂ ਸ਼ੁਰਾਂ ਦਾ ਮਸਲਾ, ਲੇਕਿਨ ਉਹ ਖੁਰਾਂ ਦਾ ਉਹਨੂੰ ਮਸਲਾ ਉਹਨੂੰ ਕੋਈ ਐਮੋ ਚਾਰੇ ਲੱਤਾਂ ਤੇ ਬਿਲਕੁਲ ਲੰਮੀ ਅਫਾਰਾ ਬੜਾ ਕੀਤਾ ਹੋਇਆ। ਮੈਂ ਜੈਸੇ ਉਹਦੀ ਪੋਜੀਸ਼ਨ ਵੇਖੀ ਨਾ ਲਾਇਆ ਜੁਲਾਇਆ ਵੀ ਬੱਚੀ ਨਹੀਂ ਬਚਦੀ। ਫਿਰ ਉਹ ਗਿਆ ਮੈਂ ਘਰ, ਉੱਥੋਂ ਡਾਕਟਰ ਮੁਹੰਮਦ ਅਲੀ ਨੂੰ ਫੋਨ ਕੀਤਾ। ਉਹਦੀ ਬਈ ਇਹ ਬੜੀ ਮਿਹਰਬਾਨੀ ਜੋ ਰਾਤ ਦੇ 12 ਵਜੇ ਸਹੀ ਗੱਲ ਇੱਥੇ ਆਇਆ। ਉਸ ਦੇ 2-3 ਘੰਟੇ ਇੱਥੇ ਖਪਿਆ, ਮੋੜ ਕੋਈ ਨਾ ਉਹ ਉੱਠੀ ਕੇ ਬੈਠੀ ਜੈਸੇ ਉਸ ਡਰੈਪ ਲਾਈ ਕੋ ਟੀਕੇ ਵਗੈਰਾ ਲਾਏ। ਮੋੜ ਸਾਂਜਰੇ ਬਹੁਤ ਸੂਰਤ ਹਾਲ ਇਹਦੀ ਖਰਾਬ ਆਈ ਵੀ ਲੱਤਾਂ ਨੂੰ, ਹਾਲਾਂਕਿ ਮਰਜ਼ਾਂ ਬੜੀਆਂ ਵੇਖੀਆਂ ਵੀ ਚਵਾਂ ਲੱਤਾਂ ਤੋਂ ਹੀ ਨਾ ਉਸ ਦੀ ਤੂੰ ਉੱਠਿਆ ਹੀ ਨਾ ਜਾਵੇ। ਉਹ ਫਿਰ ਉਸ ਟੀਕੇ ਟੂਕੇ ਲਿਖਾਏ, ਉਹ ਮੁੜ ਆਪਾਂ ਇਹਨੂੰ ਲਾਏ। ਉਹਨਾਂ ਨਾਲ ਉਹਨਾਂ ਮਜ਼ੀਦ ਕੁਝ ਬੁਲੰਦੀ ਸ਼ਲੰਦੀ ਆਇਆ। ਮਾਸ਼ਾਅੱਲਾ ਹੁਣ ਤਾਂ ਅੱਲਾ ਕੀਤਾ ਨਾ ਮਾਸ਼ਾਅੱਲਾ, ਖਾਣ ਮੂੰਹ ਮਾਂ ਵੀ ਮਾਰਨ ਲੱਗ ਕਿਉਂਕਿ ਅੱਧੀ ਹੋ ਗਈ ਤੈਨੂੰ ਪਤਾ ਬੱਚੀ ਤੇ ਇੱਥੇ ਆਈ। ਹੁਣ ਨਹੀਂ ਮੈਂਦਾ ਪਿਛੇ ਦਿਨ ਦਿਹਾੜੀ ਦੇ ਵਿੱਚ ਆਲਾ ਤੇ ਇਹ ਅੱਲਾ ਦਾ ਬੜਾ ਸ਼ੁਕਰ ਹੈ ਵੀ ਚਲੋ ਉਹਦੀ ਕੋਸ਼ਿਸ਼ ਨਾਲ ਬਚ ਗਿਆ। ਹਾਂਜੀ, ਹਿੱਲਾ ਵਸੀਲਾ ਤਾਂ ਬੰਦੇ ਨੇ ਕਰਨਾ, ਲੇਕਿਨ ਕੰਮ ਤਾਂ ਮਾਲਕ ਦੇ ਹੁੰਦੇ ਆ ਨਾ, ਉਹਦੀ ਬੜੀ ਮਿਹਰਬਾਨੀ। ਬੜੀ ਮਿਹਰਬਾਨੀ। ਹਾਲਾਂਕਿ ਉਸ ਬੰਦੇ ਦੇ ਮੈਂ ਵੇਖਿਆ ਵੀ ਫਿਰ ਰਾਤੀ ਉਹਨੂੰ 3-2:30 ਵਜੇ ਫੋਨ ਆਇਆ ਵੀ ਮੈਂ ਅੱਜ ਪਿੱਛਾ ਕੱਢ ਦਿੱਤਾ ਕਿਧਰੇ। ਉਹ ਇੱਥੋਂ ਉੱਠੀ ਕੇ ਸਾਨੂੰ ਹੀ ਨਹੀਂ ਦੱਸਿਆ, ਫਿਰ ਉਹਦੇ ਟੋਰ ਗਿਆ। ਇੱਥੋਂ ਫਿਰ ਉਹ ਰਾਤ ਨੂੰ ਹੀ ਐਸਾ ਡਾਕਟਰ ਤਾਂ ਅੱਲਾ ਦੀ ਕਸਮ ਹੈ ਨਾ, ਕੀ ਬਾਤ ਹੈ। ਸਹੀ ਹੋਣਾ ਚਾਹੀਦਾ, ਨਹੀਂ ਤਾਂ ਸ਼ਾਮ ਤੋਂ ਪਿੱਛੇ ਫੋਨ ਕਰੇ ਡਾਕਟਰ ਨੂੰ ਤਾਂ ਭਾਵੇਂ ਜਾਨ ਜਾਂਦੀ ਹੈ ਪਈ ਜਾਵੇ, ਉਸ ਆਖਣਾ ਮੇਰੇ ਕੋਲ ਟਾਈਮ ਹੀ ਨਹੀਂ, ਜਾਂ ਇੱਥੇ ਹਾਂ ਨਹੀਂ ਫਲਾਣੇ ਕੋਈ ਨਾ ਕੋਈ ਉਸ ਮਸਲਾ ਸੁਣਾ ਹੀ ਦੇਣਾ ਹੈ। ਤੇ ਉਹਦਾ ਬਹੁਤ ਬਹੁਤ ਥੈਂਕ ਯੂ ਹੈ, ਆਪਾਂ ਸ਼ੁਕਰ ਅਦਾ ਹੀ ਨਹੀਂ ਕਰ ਸਕਦੇ ਜਿਹੜਾ ਇਤਨਾ ਆ ਕੇ ਭਾਈ ਆਪਣਾ ਬਹੁਤ ਅੱਛਾ ਵਿਧਾਨ ਜੀ। ਬੜੀ ਗੱਲ ਹੈ ਜੀ। ਦੇਖੋ ਡਾਕਟਰ ਕਹਿੰਦੇ ਆ ਮਸੀਹਾ ਹੁੰਦੇ ਆ, ਇਸ ਗੱਲ ਤੇ ਸ਼ੱਕ ਵੀ ਕੋਈ ਨਹੀਂ ਹੈਗਾ। ਰੱਬ ਤੋਂ ਬਾਅਦ ਜਿਹੜਾ ਨਾ ਜੀ ਉਹਨਾਂ ਨੂੰ ਅੱਲਾਹ ਪਾਕ ਨੇ ਇਲਮ ਦਿੱਤਾ ਹੈ, ਉਹ ਕੰਮ ਕਰਦੇ ਆ ਸਾਰਾ ਕੁਝ। ਲੇਕਿਨ ਕਿਸੇ ਵਾਸਤੇ ਅੱਜ ਸਭ ਤੋਂ ਵੱਡਾ ਕੰਮ ਅੱਜ ਕਿਸੇ ਵਾਸਤੇ ਟਾਈਮ ਕੱਢਣਾ ਤੇ ਬੜੀ ਗੱਲ ਆ ਜੀ। ਉਹਦੀ ਬੜੀ ਮਿਹਰਬਾਨੀ ਹੈ ਤੇ ਬੜਾ ਉਹਨੇ ਕੀਤਾ। ਇਹ ਤਾਂ ਬੜਾ ਪਰੇਸ਼ਾਨ ਸੀ, ਬਹੁਤ ਪਰੇਸ਼ਾਨ। ਦੇਖੋ ਇੱਕ ਮਾੜੇ ਬੰਦੇ ਕੋਲ ਮਾਲ ਡੰਗਰ ਹੀ ਹੁੰਦਾ ਫਿਰ ਹੈ ਜਿਹੜਾ ਕਿ ਜੀ ਬਿਲਕੁਲ ਭਾਈ ਖਾਲਦ ਬਹੁਤ ਪਰੇਸ਼ਾਨੀ ਬਣ ਗਈ। ਵੇਖਿਆ ਮੇਰਾ ਤੇ ਇੱਕ ਵਾਰੀ ਵੀ ਤੂੰ ਤਾਂ ਕਿਹਾ ਵੀ ਇਹ ਤਾਂ ਉਹ ਚਲੀ ਗਈ। ਹਾਂ ਕੰਮ ਗਿਆ ਆਇਆ, ਕਿਉਂਕਿ ਕੋਈ ਸਾਲ ਹੈ ਲੰਮੀ ਪਈ ਹੋਈ ਨਾ ਉੱਠੀ ਵੇ ਤਾਂ ਇੱਥੇ ਪੇਟ ਹੋ ਗਿਆ, ਫੁਕੀ ਗਿਆ, ਬੜਾ ਮਤਲਬ ਮਸਲਾ ਖਰਾਬ ਬਣਿਆ। ਉਸ ਦੇ ਜੀ ਬਹੁਤ ਮਿਹਰਬਾਨੀ ਹੈ ਜਿਹੜਾ ਇਸ ਟਾਈਮ ਆ ਕੇ ਰਾਤ ਸਮੇਂ ਸਾਰੀ ਉਹ ਗੋਲ ਕਰ ਗਿਆ। ਹਾਂ ਚਲ ਬਿਲਕੁਲ ਜੀ। ਲਓ ਜੀ, ਇਹ ਸੀਗਾ ਅੱਜ ਦਾ ਸਾਡਾ ਛੋਟਾ ਜਿਹਾ ਵਲੌਗ, ਤੇ ਹੁਣ ਫਿਰ ਸਾਨੂੰ ਤੁਸੀਂ ਇਜਾਜ਼ਤ ਦਿਓ। ਅੱਲਾ ਹਾਫਿਜ਼।